ਉਹ ਜਿਸਮਾਨੀ ਤੌਰ ਤੇ ਭਾਵੇਂ ਇੱਧਰ ਆ ਗਏ ਸਨ, ਪਰ ਉਹਨਾਂ ਦੀ ਰੂਹ ਹਮੇਸ਼ਾ ਹੀ ਭਟਕਦੀ ਰਹੀ। ਉਹ ਇਸੇ ਤਰ੍ਹਾਂ ਹੀ ਤਰਸਦੇ ਤਰਸਦੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਗੱਲ ਉਸ ਵੇਲੇ ਦੀ ਹੈ ਜਦੋਂ ਜ਼ਿਲ੍ਹਾ ਮਿੰਟਗੁਮਰੀ ਦਾ ਪਿੰਡ ਲਾਲੇਵਾਲਾ ਵਿੱਚ ਬਹੁਤ ਜ਼ਿਆਦਾ ਰੌਣਕਾਂ ਹੁੰਦੀਆਂ ਸੀ। ਉਸ ਪਿੰਡ ਦੀ ਫਿਜ਼ਾ ਵਿੱਚ ਵੱਖਰਾ ਹੀ ਨੂਰ ਸੀ। ਖਾਸ ਕਰ ਬਾਬਾ ਜਾਦੇ ਸ਼ਾਹ ਜੀ ਦੀ ਦਰਗਾਹ ਤੇ ਸਾਡੇ ਬਾਪੂ ਪੰਜੂ ਰਾਮ ਜੀ ਉਸ ਦਰਗਾਹ ਦੇ ਮੁੱਖ ਸੇਵਾਦਾਰ ਸਨ। ਜਾਦੇ ਸ਼ਾਹ ਦਾ ਮੇਲਾ ਐਵੇਂ ਉਰਸ ਹੁੰਦਾ ਸੀ। ਮਤੇਰੇ ਆ ਜਾਣੇ ਜਾਂ ਪੰਜੂ ਲੋਕ ਕੋ ਦੇਗਾ ਦਲੀਆ ਦੁਲੀਆ ਲਾ ਤੇ ਵੰਡ ਦਿੰਦਾ ਸੀ। ਪੰਜੂ ਸਾਰੇ ਬਾਬਾ ਜਾਦੇ ਸ਼ਾਹ ਵਾਲੀ ਦਾ ਦਰਬਾਰ ਹੈ ਜੀ। ਪਹਿਲੇ ਕੰਬੋ ਮੇਲਾ ਲਵਾਉਂਦੇ ਸੀ ਜੀ, ਹੁਣ ਆਪਾਂ ਲਵਾਉਂਦੇ ਆ। ਇਹ ਹੁਣ ਅਸੀਂ ਨਵਾਂ ਬਣਵਾਇਆ ਜੀ, ਸਾਰੇ ਪਿੰਡ ਵਾਲਿਆਂ ਨੇ ਬੜੀ ਕੋਸ਼ਿਸ਼ ਕਰਤੇ ਸਾਰਾ ਨਵਾਂ ਦਰਬਾਰ ਬਣਾਇਆ। ਤੇ ਪੰਜੂ ਦਾ ਘਰ ਕਿੱਥੇ ਹੁੰਦਾ ਸੀ? ਪੰਜੂ ਦਾ ਘਰ ਹੈਗਾ ਕਿੱਥੇ ਹੈਗਾ? ਸਜਦੂ ਪਾਵਲੀ। ਲਓ ਜੀ, ਅਸੀਂ ਪੁੱਛਿਆ ਪੰਜੂ ਰਾਮ ਦਾ ਘਰ ਹੈ ਜੀ, ਜਿਹੜਾ ਰਮਨ ਦਾ ਦਾਦਾ ਹੈ ਨਾ ਜੀ, ਉਹਦਾ ਪੰਜੂ ਰਾਮ ਦਾ। ਠੀਕ। ਤੇ ਕੋਈ ਰਹਿ ਵੀ ਗਿਆ ਸੀ? ਇੱਕ ਦੋ ਘਰ ਰਹਿ ਗਿਆ, ਫਿਰ ਇੱਕ ਪੰਜੂ ਕੇ ਰਹਿ ਗਿਆ। ਅੱਛਾ। ਇੱਕ ਹੋਰ ਸਾਡੇ ਗੁਆਂਢ ਗਿਆ, ਉਹ ਰਹਿ ਗਿਆ। ਤੇ ਉਹ ਫਿਰ ਕਿਸ ਲੈ ਗਏ? ਉਹ ਦੂਜੇ ਤਰੀਏ ਚੌਥੇ ਪਿੰਡ ਦੇ ਵਿੱਚ ਫੌਜ ਆਈ। ਹਾਂ, ਲੱਗਦੇ ਟੱਪਦੇ ਉਹਨਾਂ ਦੇ ਨਾਲ ਤੇ ਗਏ ਚੱਲ। ਅੱਛਾ। ਉਹਨਾਂ ਜਿਵੇਂ ਸਾਂਝਾ ਪੰਜਾਬ ਦੇ ਸ਼ੋਅ ਤਾਂਗ ਪੁਰਾਣੇ ਪਿੰਡ ਦੇ ਵਿੱਚ ਆਪ ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਤੇ ਜਿਵੇਂ ਕਿ ਤੁਹਾਨੂੰ ਪਤਾ ਹੈ, ਅਸੀਂ ਚੜ੍ਹਦੇ ਤੋਂ ਲਹਿੰਦੇ ਤੇ ਲਹਿੰਦੇ ਤੋਂ ਚੜ੍ਹਦੇ ਪੰਜਾਬ ਪ੍ਰਵਾਸ ਕਰਕੇ ਗਏ ਪੰਜਾਬੀਆਂ ਨੂੰ ਉਹਨਾਂ ਦੇ ਪਿੰਡ ਅਤੇ ਘਰ ਦਿਖਾਉਂਦੇ ਹਾਂ। ਉਸੇ ਹੀ ਲੜੀ ਦੇ ਵਿੱਚ ਚੜ੍ਹਦੇ ਪੰਜਾਬ ਤੋਂ ਪੰਜੂ ਰਾਮ ਜੀ ਦੀ 5ਵੀਂ ਪੀੜ੍ਹੀ ਰਮਨ ਰਤਨਪਾਲ ਜੀ ਨੇ ਸਾਡੇ ਨਾਲ ਸੰਪਰਕ ਕੀਤਾ ਤੇ ਉਹਨਾਂ ਨੇ ਸਾਨੂੰ ਦੱਸਿਆ ਕਿ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਮਿੰਟਗੁਮਰੀ ਦੀ ਤਹਿਸੀਲ ਦੀਪਾਲਪੁਰ ਦਾ ਪਿੰਡ ਲਾਲੇਵਾਲਾ, ਜਿੱਥੋਂ ਉਹਨਾਂ ਦੇ ਵੱਡੇ ਪ੍ਰਵਾਸ ਕਰਕੇ ਚੜ੍ਹਦੇ ਪੰਜਾਬ ਗਏ। ਤੇ ਆਓ ਸੁਣਨੇ ਆ ਰਮਨ ਵੀਰ ਜੀ ਦੀ ਗੱਲਬਾਤ ਤੇ ਉਸ ਤੋਂ ਬਾਅਦ ਵਿਖਾਣੇ ਆ ਉਹਨਾਂ ਦਾ ਪਿੰਡ ਲਾਲੇਵਾਲਾ। ਸਤਿ ਸ਼੍ਰੀ ਅਕਾਲ, अस्सलाम वालेकुम ਦੋਸਤੋ। 1947 ਸਿਰਫ ਇੱਕ ਸਨ ਨਹੀਂ ਸੀ, ਇਹ ਸਾਡੇ ਪੰਜਾਬ ਦੇ ਸੀਨੇ ਵਿੱਚ ਵਾਹੀ ਉਹ ਲਕੀਰ ਸੀ ਜਿਸ ਨੇ ਜ਼ਮੀਨਾਂ ਨੂੰ ਤਾਂ ਵੰਡ ਦਿੱਤਾ, ਪਰ ਰੂਹਾਂ ਅੱਜ ਵੀ ਸਰਹੱਦ ਦੇ ਉਸ ਪਾਰ ਆਪਣੇ ਪਿੰਡ ਨੂੰ ਉਡੀਕਦੀਆਂ ਨੇ। ਮੈਂ ਹਾਂ ਤੁਹਾਡਾ ਆਪਣਾ ਵੀਰ ਰਮਨ ਰਤਨਪਾਲ ਤੇ ਤੁਸੀਂ ਵੇਖ ਰਹੇ ਹੋ ਜਿਵੇਂ ਸਾਂਝਾ ਪੰਜਾਬ। ਅੱਜ ਮੈਂ ਗੱਲ ਕਰਾਂਗਾ ਆਪਣੇ ਵੱਡੇ ਵਡੇਰੇ ਸਾਡੇ ਬਜ਼ੁਰਗ ਬਾਪੂ ਪੰਜੂ ਰਾਮ ਜੀ ਦੀ। ਉਹ ਬਜ਼ੁਰਗ ਜਿਨ੍ਹਾਂ ਦੀ 5ਵੀਂ ਪੀੜ੍ਹੀ ਵਿੱਚੋਂ ਅੱਜ ਮੈਂ ਤੁਹਾਡੇ ਨਾਲ ਮੁਖਾਤਿਬ ਹਾਂ। ਗੱਲ ਉਸ ਵੇਲੇ ਦੀ ਹੈ ਜਦੋਂ ਜ਼ਿਲ੍ਹਾ ਮਿੰਟਗੁਮਰੀ ਦਾ ਪਿੰਡ ਲਾਲੇਵਾਲਾ ਵਿੱਚ ਬਹੁਤ ਜ਼ਿਆਦਾ ਰੌਣਕਾਂ ਹੁੰਦੀਆਂ ਸੀ। ਉਸ ਪਿੰਡ ਦੀ ਫਿਜ਼ਾ ਵਿੱਚ ਵੱਖਰਾ ਹੀ ਨੂਰ ਸੀ। ਖਾਸ ਕਰ ਬਾਬਾ ਜਾਦੇ ਸ਼ਾਹ ਜੀ ਦੀ ਦਰਗਾਹ ਤੇ ਸਾਡੇ ਬਾਪੂ ਪੰਜੂ ਰਾਮ ਜੀ ਉਸ ਦਰਗਾਹ ਦੇ ਮੁੱਖ ਸੇਵਾਦਾਰ ਸਨ। ਉਹਨਾਂ ਦਾ ਦਿਨ ਬਾਬਾ ਜਾਦੇ ਸ਼ਾਹ ਦੀ ਦਰਗਾਹ ਤੇ ਸੇਵਾ ਕਰਦਿਆਂ ਸ਼ੁਰੂ ਹੁੰਦਾ ਸੀ ਤੇ ਸ਼ਾਮ ਸੇਵਾ ਕਰਦਿਆਂ ਢਲਦੀ ਸੀ। ਪਰ ਫਿਰ 47 ਦੀ ਹਨੇਰੀ ਝੁੱਲੀ, ਯਾਰ ਬੇਲੀ ਵਿਛੜ ਗਏ, ਜਨਮ ਭੂਮੀ ਛੁੱਟ ਗਈ। ਸਾਡੇ ਬਾਪੂ ਜੀ ਆਪਣੇ ਆਖਰੀ ਸਾਹਾਂ ਤੱਕ ਉਸ ਲਾਲੇਵਾਲਾ ਪਿੰਡ ਅਤੇ ਬਾਬਾ ਜਾਦੇ ਸ਼ਾਹ ਦੀ ਦਰਗਾਹ ਦੇ ਦੀਦਾਰਾਂ ਨੂੰ ਤਰਸਦੇ ਰਹੇ। ਉਹ ਜਿਸਮਾਨੀ ਤੌਰ ਤੇ ਭਾਵੇਂ ਇੱਧਰ ਆ ਗਏ ਸਨ, ਪਰ ਉਹਨਾਂ ਦੀ ਰੂਹ ਹਮੇਸ਼ਾ ਹੀ ਭਟਕਦੀ ਰਹੀ ਅਤੇ ਬਾਬਾ ਜਾਦੇ ਸ਼ਾਹ ਦੀ ਦਰਗਾਹ ਨੂੰ ਤਰਸਦੀ ਰਹੀ। ਤੇ ਉਹ ਇਸੇ ਤਰ੍ਹਾਂ ਹੀ ਤਰਸਦੇ ਤਰਸਦੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ। ਤੇ ਗੱਲ ਕਰੀਏ ਸਾਡੇ ਬਜ਼ੁਰਗ ਪੰਜੂ ਰਾਮ ਦੀ, ਜਿੱਦਾਂ ਉਹ ਆਪਣੇ ਜਾਦੇ ਸ਼ਾਹ ਦੀ ਦਰਗਾਹ ਨੂੰ ਤਰਸਦੇ ਤਰਸਦੇ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ, ਅਸੀਂ ਚਾਹੁੰਦੇ ਹਾਂ ਕਿ ਅਸੀਂ ਵੀ ਜਿਹੜਾ ਆਪਦਾ ਪਿੰਡ ਹੈ, ਆਪਦੇ ਬਜ਼ੁਰਗਾਂ ਦੀ ਜਿਹੜੀ ਮਾਤਰ ਭੂਮੀ ਆ, ਉਹਨੂੰ ਵਿਜ਼ਿਟ ਕਰੀਏ, ਉੱਥੇ ਪਹੁੰਚੀਏ। ਲੇਕਿਨ ਅਸੀਂ ਉੱਥੇ ਸਰਕਾਰਾਂ ਦੇ ਜਿਹੜੇ ਆਪਸੀ ਰੌਲੇ ਨੇ, ਕੁਛ ਬਰਨਿੰਗ ਇਸ਼ੂਸ ਨੇ, ਉਹਨਾਂ ਕਰਕੇ ਅਸੀਂ ਉੱਥੇ ਜਾ ਨਹੀਂ ਸਕਦੇ। ਜਿਹੜਾ ਵੀਜ਼ਾ ਮਿਲਣਾ ਬਹੁਤ ਔਖਾ ਹੈ। ਤੇ ਸਾਡੇ ਪਿੰਡ ਦੇ ਵਿੱਚ ਵਿਜ਼ਿਟ ਕਰਕੇ ਪਿੰਡ ਦਾ ਇੱਕ ਇੱਕ ਕੋਨਾ, ਬਾਬਾ ਜਾਦੇ ਸ਼ਾਹ ਦੀ ਦਰਗਾਹ, ਡੇਰਾ ਭਜਨਗੜ੍ਹ ਤੇ ਬਜ਼ੁਰਗਾਂ ਦੇ ਨਾਲ ਸਾਂਝ ਕਰਕੇ ਸਾਡੇ ਤਾਈਂ ਇੱਕ ਵੀਡੀਓ ਜ਼ਰੂਰ ਪਾਈ ਜਾਵੇ। ਬਾਬਾ ਜੀ ਤੁਹਾਡਾ ਨਾਂ ਕੀ ਹੈ? ਮੇਰਾ ਨਾਂ ਹਕੀਮ ਹੈ। ਤੇ ਤੁਹਾਡੇ ਬਾਪ ਦਾ? ਮੇਰਾ ਬਾਪ ਦਾ ਇਬਰਾਹੀਮ। ਇਬਰਾਹੀਮ। ਤੇ ਦਾਦੇ ਦਾ?
ਹਾਂ ਦਾਦੇ ਦਾ? ਦਾਦੇ ਮੇਰਾ ਨਾਮ ਹੈਗਾ ਰਮਜਾਨ। ਤੇ ਤੁਹਾਡੀ ਜ਼ਾਤ ਕੋਈ ਏ? ਹਾਂ ਜਾਤ ਭੁੱਟੇ। ਪੱਟੀ ਪੁੱਟੇ? ਹਾਂ। ਪੁੱਟੇ ਪੇਸ਼ਾ ਤਰਖਾਣਾ ਤੇ ਪੇਸ਼ਾ। ਅੱਛਾ ਬਾਬਾ, ਉਮਰ ਕਿੰਨੀ ਹੋ ਗਈ ਏ? ਉਮਰ ਹੋਏਗੀ ਉਸੇ ਕਿ ਅੱਬਾ ਦਾ 100 ਪੜ ਗਿਆ ਉਸ। ਹੈ ਅੱਬਾ ਦਾ 100 ਦੇ ਅੰਦਰ ਬਾਹਰ। 100 ਦੇ ਅੰਦਰ? ਬਾਬਾ ਬੜੀ ਕਿਸਮਤ ਵਾਲਾ ਹੈ, ਆ ਪੋਤਰੇ ਵਾਲਾ ਹੋ ਗਿਆ ਹੈ, ਪੜੋਤਰੇ ਵਾਲਾ। ਸਾਡੇ ਤਾਂ ਬਜ਼ੁਰਗ ਸਾਰੇ ਟੁਰ ਗਏ ਹੈ ਤੇ ਅੱਲਾ ਨੇ ਤੈਨੂੰ ਜ਼ਿੰਦਗੀ ਦਿੱਤੀ। ਸਭ ਟੁਰ ਗਿਆ। ਤੇ ਅੱਛਾ ਬਾਬਾ, ਇੱਥੇ ਤੂੰ ਫਿਰ ਜਿਸਲੇ ਲੁੱਟਮਾਰ ਤੋਂ ਪਹਿਲੇ ਹਾਂ ਕੌਣ ਕੌਣ ਰਹਿੰਦੇ ਸੀ ਇੱਥੇ ਕੰਬੋ? ਸਾਰੇ ਕਮਾਏ ਤਾਂ ਸਾਰਾ ਪਿੰਡ ਹੀ ਕਮਾਉਂਦਾ ਸੀ। ਸਾਰੇ ਪਿੰਡ? ਨੰਬਰਦਾਰ ਕੌਣ ਸੀ? ਨੰਬਰਦਾਰ ਇੱਕ ਡਾੜਾ ਨੰਬਰਦਾਰ ਸੀ, ਇੱਕ ਰਾਮ ਕਿਸ਼ਨ ਨੰਬਰਦਾਰ। ਰਾਮ ਕਿਸ਼ਨ, ਠੀਕ ਹੈ। ਹਾਂ ਇੱਥੇ ਇੱਕ ਮਰੋਕਾ ਵਾਲਾ ਖੂਹ ਹੈ ਮੇਰੇ ਖੂਹ ਦੇ ਪਹਿਲੇ ਪਾਸੇ। ਖੂਹ ਹੈਗਾ ਸਾਡੇ ਨਾਲ ਹੀ, ਭੋਕਾ ਦਾ ਖੂਹ ਹੈਗਾ। ਉੱਥੇ ਕੌਣ ਰਹਿੰਦੇ ਸੀ? ਉੱਥੇ ਇੱਕ ਗੁਰਾ ਦਿੱਤਾ ਸੀ, ਇੱਕ ਕਰਮਚੰਦ ਸੀ। ਉਹਦਾ ਗੁਰਾ ਦਿੱਤਾ ਕਰਮਚੰਦ ਦੋਵੇਂ ਭਰਾ ਸਨ। ਤੇ ਇੱਕ ਹੈਗਾ ਉਹਦਾ ਬਾਲੀ, ਉਹਦੇ ਪਿਓ ਦਾ ਨਾਮ ਮੋਹਰੀ ਮਰੋਕ ਸੀ। ਅੱਛਾ। ਹਾਂ ਤੇ ਬਾਬਾ ਜਾਦੇ ਸ਼ਾਹ ਦਾ ਮੇਲਾ ਲੱਗਦਾ ਸੀ? ਜਾਦੇ ਸ਼ਾਹ ਦਾ ਮੇਲਾ ਐਵੇਂ ਉਰਸ ਹੁੰਦਾ ਸੀ। ਉਰਸੀ ਹੁੰਦਾ ਸੀ ਐਵੇਂ, ਓਏ, ਮਤੀਰੇ ਹੀ ਓਏ। ਆਦੇ ਸੀ ਐਵੇਂ 2-3। ਮਤੇਰੇ ਆ ਜਾਣੇ ਜਾਂ ਪੰਜੂ ਲੋਕ ਕੋ ਦੇਗਾ ਦਲੀਆ ਦੁਲੀਆ ਲਾ ਤੇ ਵੰਡ ਦਿੰਦਾ ਸੀ। ਪੰਜੂ? ਆੜ ਦੀ 7 ਲੋਕ। ਸਾਰੇ ਬਾਬਾ ਜਾਦੇ ਸ਼ਾਹ ਵਾਲੀ ਦਾ ਦਰਬਾਰ ਹੈ ਜੀ। ਪਹਿਲੇ ਕੰਬੋ ਮੇਲਾ ਲਵਾਉਂਦੇ ਸੀ ਜੀ, ਹੁਣ ਆਪਾਂ ਲਵਾਉਂਦੇ ਆ। ਇਹ ਹੁਣ ਅਸੀਂ ਨਵਾਂ ਬਣਵਾਇਆ ਜੀ, ਸਾਰੇ ਪਿੰਡ ਵਾਲਿਆਂ ਨੇ ਬੜੀ ਕੋਸ਼ਿਸ਼ ਕਰਤੇ ਸਾਰਾ ਨਵਾਂ ਦਰਬਾਰ ਬਣਾਇਆ। ਆ ਮਿੱਟੀ ਮੁੱਟੀ ਵੀ ਨਵੀਂ ਸੱਟੀ ਏ। ਇਹ ਅਸੀਂ ਜਨਾਜ਼ਗਾਹ ਬਣਾਈ। ਅੱਗੇ ਪਿੰਡ 'ਚ ਜਨਾਜ਼ਗਾਹ ਹੋਣੀ ਸੀ, ਕੋਈ ਬੰਦਾ ਫੌਤ ਹੋ ਜਾਵੇ ਤੇ ਇੱਥੇ ਜਨਾਬ ਜੀ ਨਾ ਅਸੀਂ ਜਨਾਜ਼ਗਾਹ ਹੈ। ਠੀਕ। ਤੇ ਪਹਿਲੇ ਕਿਵੇਂ ਦਾ ਬਣਿਆ ਸੀ? ਕੱਚਾ ਸੀ? ਕਿਵੇਂ ਦਾ ਸੀ ਪਹਿਲੇ ਅਸੀਂ? ਛੋਟਾ ਹੈ ਤਾਂ ਪੱਕਾ ਸੀ, ਬਿਲਕੁਲ ਛੋਟਾ ਸੀ। ਇਹ ਹੁਣ ਫਿਰ ਅਸੀਂ ਆ ਬੜਾ ਜਿਹਾ ਨਾ ਦੁਬਾਰਾ ਤਮੀਰ ਕੀਤਾ? ਹਾਂਜੀ, ਇਹ ਦੁਬਾਰਾ ਤਮੀਰ ਕੀਤਾ। ਠੀਕ। ਆ ਭਾਈ ਜੀ ਜਨਾਜ਼ਗਾਹ ਸਾਡੇ ਪਿੰਡ 'ਚ ਕੋਣੀ ਸੀ। ਆ ਲਾਈਟਾਂ ਲੂਟਾਂ ਲਾਈਆਂ ਨੇ, ਸਹੀ। ਆ ਬੂਟੇ ਛੂਟੇ ਲਾਏ ਨੇ ਤੇ ਵੀ ਇਹ ਸਾਰੀ ਖੁੱਲੀ ਜਨਾਜ਼ਗਾਹ ਬਣਾ? ਹਾਂਜੀ, ਖੁੱਲੀ ਜਨਾਜ਼ਗਾਹ ਬਣਾ ਦਿੱਤੀ ਹੈ ਵੀ ਕੋਈ ਇੱਥੇ ਜਿਹੜਾ ਨਾ ਰਾਤ ਨੂੰ ਵੀ ਕੋਈ ਫੌਤਗੀ ਹੋ ਜਾਂਦੀ ਤੇ ਇੱਥੇ ਜਨਾਜ਼ਾ ਹੁੰਦਾ ਹੈ। ਆ ਬੂਟੇ ਛੂਟੇ ਵੀ ਲਾ ਦਿੱਤੇ ਨੇ ਜੀ। ਤੇ ਇੱਥੇ ਹੁਣ ਹੋਏਗੀ ਜਦੋਂ ਮੇਲਾ ਲੱਗੇਗਾ ਕਬੱਡੀ ਤੇ? ਹਾਂਜੀ, ਆ ਸਾਰੀ ਜਗ੍ਹਾ ਜੀ ਕਬੱਡੀ, ਝੂਲੇ ਲੱਗਣ ਦੇ, ਕ੍ਰਿਕਟ ਦਾ ਮੈਚ ਹੋਵੇ ਦਾ, ਆ ਸਾਰੇ ਆ ਖਾਲੀ ਜ਼ਮੀਨ ਹੈ। ਇਹ ਸਾਰੀ ਜ਼ਮੀਨ ਆਪਣੀ ਹੈ ਜੀ। ਠੀਕ। ਇਹ ਹੁਣ ਆਪਾਂ ਇਹਦੇ ਜਿਹੜਾ ਕੋਈ ਸ਼ਾਇਦ ਨਹੀਂ ਬੀਜਣੀ। ਸਹੀ। ਹਾਂਜੀ। ਤੇ ਪੰਜੂ ਦਾ ਘਰ ਕਿੱਥੇ ਹੁੰਦਾ ਸੀ? ਪੰਜੂ ਦਾ ਘਰ ਹੈਗਾ ਕਿੱਥੇ ਹੈਗਾ? ਸੈਦੂ ਪਾਵਲੀ। ਸੈਦੂ ਪਾਵਲੀ ਕਿਹੜੇ? ਆਹਾ। ਇਹ ਪੰਜੂ ਦਾ ਘਰ ਹੈ। ਪਰ ਹੈਗਾ ਹਲੀਮ ਕਬਿਆਰ ਦਾ ਘਰ ਨਾਲ, ਇਹ ਉਹਦਾ ਘਰ ਸੀ। ਅੱਛਾ, ਠੀਕ ਆ। ਕਿੰਦੇ ਚ ਬਣ ਹੈਗਾ ਸੀ ਯਾਰੋ ਕਬਿਆਰ। ਯਾਰੂ ਕਮਿਆਰ ਸਬਾਨੇ ਕਾਲੀ ਜਗ੍ਹਾ? ਹਾਂ, ਸਬਾਨ ਜਿੱਥੇ ਰਹਿੰਦਾ ਸੀ। ਸ਼ਬਾਨ ਨਾਲ ਦੇ ਨਾਲ, ਘਰ ਦੇ ਨਾਲ ਪਹਿਲੇ ਦਾ ਉਹ। ਅੱਛਾ ਅੱਛਾ। ਲਓ ਜੀ, ਅਸੀਂ ਪੁੱਛਿਆ ਆ ਪੰਜੂ ਰਾਮ ਦਾ ਘਰ ਹੈ ਜੀ। ਠੀਕ। ਜਿਹੜਾ ਰਮਨ ਦਾ ਦਾਦਾ ਹੈ ਨਾ ਜੀ, ਹਾਂਜੀ। ਉਹਦਾ ਪੰਜੂ ਰਾਮ ਦਾ। ਠੀਕ। ਹਾਂ। ਆ ਜਿਹੜਾ ਸੀ ਸਾਡੇ ਵਾਲਾ ਖੂਹ, ਕਿਹੜਾ? ਜਿਹੜਾ ਮੇਰੇ ਵਾਲਾ ਖੂਹ ਹੋਣ, ਹਾਂ, ਇਹਦਾ ਕੀ ਨਾਂ ਸੀ? ਇਹ ਉਹਦਾ ਬਾਬੇ ਵਾਲਾ ਹੀ ਵਗਦਾ ਸੀ। ਅੱਲਾ ਜਾਣਦਾ ਉਹਦੇ ਦਾ ਨਾਂ ਕੀ। ਬਾਬਿਆਂ ਵਾਲਾ, ਠੀਕ। ਇੱਥੇ ਬਾਬੇ ਰਹਿੰਦੇ ਸੀ। ਇਹ ਵੈਸੇ ਖੂਹ ਕੰਬੋਵਾਂ ਦਾ ਸੀ। ਖੂਹ ਹੈਗਾ ਸੋਬੇ ਕਾ। ਸੋਬੇ ਕਾ? ਸੋਭਾ ਰਹਿੰਦਾ ਸੀ ਨਾ ਧਰਮੇ? ਧਰਮੇ। ਹਾਂ, ਸੋਬੇ ਕਾ ਸੀ। ਉਹ ਵੇਖੋ ਨਾ ਸੀ, ਵਾਂ ਵੀ ਹੁੰਦੀ ਸੀ। ਵਾਂ ਵੀ ਹੁੰਦੀ ਸੀ, ਠੀਕ। ਅਸੀਂ ਆਇਆ ਨਾ ਜੀ, ਹਾਂਜੀ। ਇੱਥੇ ਪੁਰਾਣਾ ਖੂਹ ਸੀ, ਤੁਹਾਨੂੰ ਵਿਖਾਣੇ। ਉਹ ਅੱਜ ਵੀ ਜਿਹੜੇ ਬਾਰਿਸ਼ ਬੁਰਸ਼ ਪੈਂਦੀ ਹੈ ਨਾ, ਹਾਂਜੀ, ਇਹ ਉਹਨਾਂ ਜਿਹੜਾ ਨਾ ਇੰਡੀਆ ਵਾਲੇ ਲਵਾਇਆ ਸੀ ਕੰਬੋਵਾਂ ਨੇ।
ਇਹ ਜਗ੍ਹਾ ਨੀਵੀਂ ਨਹੀਂ ਹੋਈ ਹੋਈ, ਹਾਂਜੀ ਇੱਥੇ ਖੂਹ ਸੀ ਜੀ। ਸਹੀ, ਤੇ ਆਹ ਦਰਖਤ ਜੀ ਉਸ ਉਹਨਾਂ ਦੀ ਜੀ, ਜਿਹੜੀ ਆਹ ਦਰਖਤ ਨਾ ਦਾ ਜੀ, ਹਾਂਜੀ ਇਹ ਇੰਡੀਆ ਪਾਕਿਸਤਾਨ ਬਣਨ ਤੋਂ ਪਹਿਲੇ ਦਾ ਜੀ। ਇਹ ਉਸ ਟਾਈਮ ਦੇ ਦਰਖਤ। ਹਾਂਜੀ ਉਸ ਟਾਈਮ ਦਾ। ਬਈ ਪਹਿਲੇ ਇਸ ਜਗ੍ਹਾ ਤੇ ਕੀ ਹੁੰਦਾ ਸੀ? ਇਸ ਜਗ੍ਹਾ ਤੇ ਜੀ ਇੱਥੇ ਇੱਕ ਬੜਾ ਵੱਡਾ ਸਾਰਾ ਪਿੱਪਲ ਹੁੰਦਾ ਸੀ ਇੱਥੇ। ਅੱਛਾ, ਉਹ ਬੜਾ ਬਾਬਾ ਹਾਕਮ ਸਿੰਘ ਆਇਆ ਸੀ ਨਾ, ਹਾਂਜੀ ਉਹ ਆਂਦਾ ਸੀ ਜੀ ਮੈਂ ਜਵਾਨ ਸਾਂ ਦੇ ਤੇ ਅਸੀਂ ਪਿੰਗਾ ਪਾ ਦੇ ਸਾਂ। ਸਹੀ, ਹਾਂਜੀ ਆ ਜੀ ਡੇਅਰੀ ਫਾਰਮ ਬਣਾਇਆ ਹੈ ਠੀਕ ਠੀਕ। ਤੇ ਮਤਲਬ ਇਹ ਪੁਰਾਣਾ ਖੂਹ ਹੈ ਜੀ, ਇੱਥੇ ਪੁਰਾਣਾ ਆਤਾ ਹੁੰਦਾ ਸੀ ਜੀ। ਤੇ ਖੂਹ ਦਾ ਕੀ ਨਾਮ ਸੀ ਇਹਦਾ? ਇਹ ਖੂਹ ਦਾ ਨਾਂ ਸੀ ਪੈੜੇ ਵਾਲਾ। ਪੈੜੇ ਵਾਲਾ। ਪੈੜੇ ਵਾਲਾ ਵੀ ਆਂਦੇ ਸੀ, ਛਾੜਾ ਵਾਲਾ ਵੀ ਆਂਦੇ। ਠੀਕ ਠੀਕ, ਹਾਂਜੀ ਉਹ ਜਗ੍ਹਾ ਜਿੱਥੇ ਨੀਵਾਂ ਪਾਣੀ ਹੋਇਆ ਹਲਾ, ਹਾਂਜੀ ਇਹ ਜ਼ਿਲ੍ਹੇ ਬਾਰਿਸ਼ਪੁਰ, ਇੱਥੇ ਪੁਰਾਣਾ ਖੂਹ ਸੀ, ਉਹ ਟਿੰਡਾਂ ਵਾਲਾ। ਟਿੰਡਾਂ ਦੇ ਬਲਦਾਂ ਦੇ ਚੱਲਣ ਵਾਲਾ। ਹਾਂਜੀ ਬਲਦਾਂ ਚੱਲ। ਠੀਕ। ਬਈ ਉਹਨਾਂ ਨੇ ਕਿੰਨੀ ਕੁ ਰਿਹਾਇਸ਼ ਦੀ ਜਗ੍ਹਾ ਕਿਹੜੀ ਸਾਈਡ ਤੇ ਬਣਾਈ ਸੀ? ਕਿਵੇਂ ਦਾ ਕੋਈ ਨਕਸ਼ਾ ਯਾਦ ਹੈ ਉਹ ਤੁਹਾਨੂੰ? ਜੀ ਨਕਸ਼ੇ ਹੈਗੇ ਸੀ ਲੇਕਿਨ ਉਹ ਢਾਹ ਦਿੱਤੇ, ਉਹ ਸੀ ਕੱਚੀ ਜਗ੍ਹਾ ਸਾਰੀ। ਅੱਛਾ, ਪੱਕਾ ਕੱਚੇ ਨਹੀਂ ਸੀ? ਪੱਕਾ ਨਹੀਂ ਸੀ, ਕੱਚੀ ਸੀ। ਆ ਜੀ ਨਹਾਉਣ ਵਾਸਤੇ ਤਲਾਬ ਬਣਾਇਆ ਹੈ, ਸਹੀ। ਆ ਸੋਲਰ ਸਿਸਟਮ ਲਾਇਆ ਜੀ, ਆ ਪਨੀਰੀ ਪਨੂਰੀ। ਤੇ ਰਿਆਜ਼ ਬਈ ਜਿਹੜੀ ਜ਼ਮੀਨ ਹੈ ਇਹ ਹਾਂਜੀ। ਸਾਰੀ ਜ਼ਮੀਨ ਆਪਣੀ ਹੈ? ਇਹ ਤੋੜ ਹੈ ਜੀ, ਰੋਡ ਤਿਕਣ ਜਾਂਦੇ ਹਨ ਜਿੱਥੇ ਉਹ ਤੁਹਾਨੂੰ ਮੈਂ ਲਿਆ ਸੀ। ਹਾਂਜੀ। ਤੋੜ ਹੀ ਆਪਣੇ ਆ ਸਾਰੀ ਮੱਕੀ ਮੁੱਕੀ। ਤੇ ਇਹ ਪਹਿਲੇ ਕਿੰਦੇ ਖਾਤੇ ਜਾਂਦੀ ਹੁੰਦੀ ਸੀ? ਇਹ ਪਹਿਲੇ ਆਦੀ ਸੀ ਜੀ ਕਮਲੋ ਸੀ, ਕੀ? ਚੌਧਰੀ ਸੋਭਾ ਰਾਮ। ਚੌਧਰੀ ਸੋਭਾ ਰਾਮ। ਸੋਭਾ ਰਾਮ, ਠੀਕ ਸੀ। ਬਾਬਾ ਜਿਹੜਾ ਅੰਦਰਲਾ ਖੂਹ ਸੀ, ਜਿਹੜਾ ਹੁਣ ਪੀਰਾਂ ਕੋਲ ਏ, ਇਹ ਕਿੰਨਾ ਦਾ ਸੀ? ਇਹ ਵੀ ਕਮਾਵਾਂ ਦਾ ਸੀ। ਇਹ ਵੀ ਕਮੋਵਾਂ ਦਾ। ਤੇ ਜਿਹੜਾ ਕੱਚਾ ਖੂਹ ਉਹ ਵੀ ਕਮੋਵਾਂ ਦਾ? ਉਹ ਵੀ ਕਮਾਵਾਂ ਦਾ। ਉਹ ਤਾਂ ਹੈਗਾ ਉਹਦਾ ਨਾਮ ਸੀ ਜੋਧਾ। ਜੋਧਾ। ਆ ਬਾਗ ਵਾਲਾ ਖੂਹ ਸਕੂਲ ਹੈਗਾ, ਤਾਂ ਰਹਿੰਦੇ ਵਾਲੇ ਪਾਸੇ। ਬਾਗ ਵਾਲਾ ਖੂਹ ਤੇ ਲੁੱਡਣ ਦਾ ਸੀ। ਹਾਂ ਆ ਕਹਿੰਦੇ ਚ ਰਹੇ ਹੱਸਣ ਕੇ ਇਹ ਹਵੇਲੀ ਹੈ ਚਬਾਰੇ ਵਾਲਾ। ਚਬਾਰੇ ਇਹ ਵੀ ਹੱਸਣ ਗਿਆ ਸੀ। ਇੱਕ ਲੁੱਡਣ ਵਾਲਾ ਖੂਹ ਉਹ ਨਾਲ ਪੈੜੇ ਵਾਲੇ ਦੇ ਨਾਲ ਵਾਲੇ ਦਾ ਹੋਏਗਾ ਸੀ। ਅੱਛਾ, ਲੁੱਡਣ ਵਾਲਾ ਖੂਹ, ਉਹ ਵੀ ਅੱਛਾ। ਲੁੱਡਣ ਵਾਲਾ ਖੂਹ ਵਗਦਾ ਸੀ। ਤੇ ਬਾਬਾ ਜਿਹੜਾ ਦੁਆਟਾ ਖੂਹ ਸੀ, ਦੁਆਟਾ ਉਹ ਕਿੰਨਾ ਦਾ ਸੀ? ਉਹ ਡੋਟੇ ਖੂਹ ਸਹਿਕਾਰੀ ਹੈਗੇ ਆ ਸਾਨੂੰ। ਉਹ ਵੀ ਕਮੋ ਸੀ? ਸਭ ਕਮੋਏ ਤੇ ਪਿਆਰਾ ਮੁਸਲਮਾਨਾਂ ਦਾ ਰਕਬਾ ਜਦੇ ਵੀ ਨਹੀਂ ਸੀ ਇੱਥੇ। ਮੁਸਲਮਾਨਾਂ ਦੇ ਕਿੰਨੇ ਕੁ ਘਰ ਸੀ? ਮੁਸਲਮਾਨ ਸਾਰੇ ਹੈਗੇ, ਸ਼ੇਖ ਹੈਗੇ, 4-5 ਘਰ। ਮਾਛੀ ਤੇ ਤੁਸੀਂ? ਦੋ ਘਰ ਬਾਦਸ਼ਾਹ ਦੇ ਸਨ। 2 ਘਰ ਮਾਛੀ। 4-5-6 ਘਰ ਘਮਿਆਰਾਂ ਦੇ ਸਨ। ਮਿਆਰਾਂ ਦੇ। 4-5-6 ਘਰ ਦਰਖਾਣਾ ਦੇ ਸਨ। ਤੇ ਤੁਹਾਡਾ ਕੋ ਬੇਲੀ ਕਿਹੜਾ, ਜਿਹੜਾ ਗੂੜਾ ਬੇਲੀ ਸੀ ਕਿਹੜਾ ਸੀ? ਅਗੋਰੇ ਸਾਡੇ ਬੇਲੀ ਗੁਰਾ ਦਿੱਤਾ ਤੇ ਕਰਮ ਚੰਦ। ਗੁਰਾਂ ਦਿੱਤਾ ਤੇ ਕਰਮ ਚੰਦ। ਹੋਰ ਕੋੜੀ ਹੈਗੇ ਆ। ਫਿਰ ਤੁਹਾਡਾ ਉਹ ਖਿਆਲ ਖੁਲ ਵਾਵਾ ਕਰਦੇ ਸੀ? ਖਿਆਲ ਤਾਂ ਚੰਗਾ ਭਲਾ ਕਰਦੇ ਆ। ਸਿਆਲ ਨੂੰ ਕਿ ਯਾਰ ਸ਼ਾਇਦ ਇਹ ਬੋਲ ਲੈਣੀ ਨਹੀਂ ਪੈਂਦੀ ਆ ਸ਼ਾਮ ਨੂੰ। ਅੱਛਾ, ਸ਼ਾਇਦ ਮੁੱਲ ਨਹੀਂ ਲੈਣੀ ਪੈਂਦੀ? ਮਤਲਬ ਸਾਡੇ ਪਿੰਡ ਸਬਜ਼ੀ ਨਹੀਂ ਆ ਕਦੇ ਵਿਕੀ ਆਈ। ਸਬਜ਼ੀ ਨਹੀਂ ਆਈ। ਠੀਕ। ਨਾ ਕਿਸੇ ਨੂੰ ਗੱਡਾ ਲੈਣਾ ਪੈਂਦਾ, ਸਭ ਕਰੇ ਪੀਜ ਲੈਂਦੇ ਆ। ਸਬਜ਼ੀ ਵੀ ਖੂਹ ਤੇ ਹੋਣੀ। ਤੇ ਬਾਬਾ ਇੱਕ ਤਾਂ ਗੱਲ ਦੱਸ। ਸਿਰਫ ਸਾਡੇ ਪਿੰਡ ਆ ਤੇ ਗਾਜਰਾਂ ਵਿਕਦੀਆਂ ਹੋਈਆਂ, ਗਾਜਰਾਂ। ਹੋਰ ਸ਼ਾਇਦ ਕੋਈ ਨਹੀਂ ਆ ਵਿਕਦੀ ਆ ਜੀ ਇੱਥੇ। ਤੇ ਜਿਆਦਾ ਬਾਬਾ ਗੈਰਬਾਦ ਸੀ ਪੋਏ? ਹਾਂ, ਗੈਰਬਾਦ ਪੋਏ ਸੀ ਜਿਆਦਾ? ਗੈਰਬਾਦ ਬੋਏ ਅਮੇਰੀਕਨ ਤਾਂ ਸਾਰੀਆਂ ਗੈਰਬਾਦ ਸੀ। ਐਵੇਂ ਮੇਰੀਆਂ, ਉਹ ਵੀ ਮੇਰੀਆਂ ਗੈਰਬਾਦ। ਆ ਜਿਹੜਾ ਸਾਡੇ ਵਾਲਾ ਖੂਹ ਆਂਦੇ ਨੇ ਆਬਾਦ ਸੀ? ਹਾਂ, ਆ ਸਾਡੇ ਵਾਲਾ ਖੂਹ? ਇਹ ਵੀ ਆਬਾਦ ਸੀ। ਇਹ ਵੀ ਬਾਦ ਸੀ। ਅੱਛਾ। ਆ ਮੇਰੀਆਂ ਵੀ ਗੈਰਬਾਦ ਸਨ। ਇਹ ਵੀ ਆ ਦੇ ਗਏ ਉਹ ਮੁਲਕ ਸ਼ਾਹ ਕੋਲ ਪਾਇਆ ਬੂਟੇ ਜੇ, ਉਹ ਗੈਰਬਾਦ ਸਨ। ਇੱਕ ਉਹ ਜੱਡੀਆਂ ਉੱਤੇ ਪਾਇਆ ਕਿੱਥੇ ਉਹ ਲਾਇਆ ਮੈਂ ਚਾਹ ਤੇ ਜਾ। ਰਹਿਣ ਸਹਿਣ ਠੀਕ ਸੀ ਬਾਬਾ ਉਹਨਾਂ ਨਾਲ? ਹਾਂ, ਰਹਿਣ ਸਹਿਣ ਠੀਕ ਸੀ ਲੈਬ ਸਿੰਘ ਵੀ ਉਹਨਾਂ ਦਾ ਕੋਈ ਨਹੀਂ, ਉਹਨਾਂ ਨਾਲ ਰਲ ਮਿਲ ਤੇ ਰਹਿੰਦੇ ਰਹੇ ਜੇ, ਕੋਈ ਲੜਾਈ ਝਗੜਾ ਤਾਂ ਨਹੀਂ ਹੁੰਦਾ ਸੀ? ਲੜਾਈ ਬਲਾਰਾ? ਆ ਉਹਨਾਂ ਨਾਲ ਨਹੀਂ ਨਹੀਂ, ਬੜੀ ਲੜਾਈ। ਅੱਛਾ, ਤੇ ਉਹਨਾਂ ਦੇ ਵਿਆਹਾਂ ਵੂਹਾਂ ਤੇ ਜਾਂਦੇ ਰਹਿੰਦੇ ਸਾਜੇ? ਹਾਂ, ਵਿਆਹਾਂ ਤੇ? ਵਿਆਹਾਂ ਦੇ ਵਿਆਹਾਂ ਦੇ ਕੋਈ ਲੈਣੇ ਦਿੰਦਾ ਨਹੀਂ ਕੋੜੀ ਸਾਈਡ। ਅੱਛਾ, ਵਿਆਹਾਂ ਦੇ ਇੱਥੇ ਹੈਗੇ ਜੀ ਕਿ ਕਿਸੇ ਭਾਈਚਾਰਾ ਪਾਉਣਾ, ਕੱਚੇ ਰਸਤੇ ਲੈ ਲੈਣੇ, ਕੱਚੇ ਰਸਤੇ ਦੀ ਕੱਚੀ ਰਸਤ ਦੇ ਦੇ। ਨਿਉਂਦਰਾ ਪਾ ਦੇਣਾ। ਅੱਛਾ ਅੱਛਾ, ਦੂਜਾ ਇਹ ਸਵਾਲ ਸਾਡੇ ਪਿੰਡ ਦੇ ਜੋ 2 ਰਾਤੇ ਜੱਜ ਰੱਖਦੇ ਆ। 2 ਰਾਤੀ ਜਾਂਦੇ? ਗਰੀਬ ਦੀ ਜਾਂ ਅਮੀਰ ਦੀ ਵੀ? ਗਰੀਬ ਦੀ ਅਮੀਰ ਦੀ। ਜੱਜ ਆ ਗਈ ਤੇ ਗਰੀਬ ਕੋਲ ਉਹਨਾਂ ਦੁੱਧ ਲੈ ਜਾਣਾ। ਭਾਵੇਂ ਤੇਰੀ 1 ਮਿਲਦੀ ਤੇ ਭਾਵੇਂ 2 ਮਿਲਦੀ ਆ। ਅੱਛਾ, ਕਿਹੜੇ ਖਾਂਦੇ ਉਹ ਰਾਤ ਨੂੰ 1 ਡੰਗ ਦਾ ਦੁੱਧ ਲੈ ਜਾਣਾ। ਠੀਕ। ਜੋ ਨਾਂਦੇ ਮਿਲਦੀ ਹੈ, ਗਰੀਬ ਦਾ ਵਿਆਹ ਹੈ। ਨਾਂਦਾ ਦੁੱਧ ਇਹ ਗਰੀਬ ਲਾਇਆ ਆਉਂਦੇ ਆ। ਠੀਕ ਠੀਕ। ਜੇ ਜੰਜ ਗਰੀਬਾਂ ਦੀ ਨਾਲ ਹਿੰਦੂ ਆ ਗਏ ਨੇ, ਗਰੀਬਾਂ ਦੇ ਨਾਲ ਹਿੰਦੂਆਂ ਨੂੰ ਰਸਤਾ ਦੇਣੀ, ਮੁਸਲਮਾਨਾਂ ਨੇ ਉਹਨਾਂ ਨੂੰ ਨਾਂਦਾ ਅੰਨ ਪਾਣੀ ਪਕਾ ਲੈਣਾ। ਜਾਂ ਮੁਸਲਮਾਨਾਂ ਨਾਲ ਕੋਈ ਜੱਜ ਮੁਸਲਮਾਨ ਆ ਗਏ ਤੇ ਉਹਨਾਂ ਮੁਸਲਮਾਨਾਂ ਨੂੰ ਦੇਣੀ ਰਸਮਤ।
तो मुसलमानों ਨੂੰ ਰੇੜ ਪਕਾ ਤੇ ਉਹਨਾਂ ਖਵਾ ਦੇਣੀ ਮੁਸਲਮਾਨਾਂ। ਬਾਬਾ ਸਕੂਲ ਕਿੰਨੇ ਸੀ ਸਕੂਲ? ਸਕੂਲ ਹਾਂ ਸਕੂਲ ਉਸ ਦਾ ਹੈਗਾ ਕੋਲ ਇੱਥੇ ਮਸਜਿਦ ਕੋਲ ਇੱਕ ਹੈਗੀ ਜਾਂ ਛੋਟਾ ਜਿਹਾ ਸਕੂਲ ਹੈਗਾ ਸੀ, ਹੋਰ ਸਕੂਲ ਹੈਗਾ ਹੀ ਕੋਈ ਨਹੀਂ ਸੀ। ਉਹ ਪਹਿਲਾਂ ਨਾਰ ਵਾਲਾ ਕੋਣੀ ਸੀ, ਪਿੱਛੇ ਬਣਿਆ ਕਿਹੜਾ? ਉਹ ਪਰਾਂ ਵਟਵੰਦ ਖੂਹ ਵਾਲਾ। ਉਹ ਤਾਂ ਪਾਕਿਸਤਾਨ ਵਿੱਚ ਮਿਲਦਾ। ਅੱਛਾ ਪਾਕਿਸਤਾਨ। ਉਹ ਤਾਂ ਵਿਆਹਾਂ ਕੇ ਕਿੱਲਾ ਦਿੱਤਾ ਹੈ। ਤੇ ਪਟਵਾਰਖਾਨਾ ਵੀ ਹੈਗਾ ਸੀ ਬਾਬਾ? ਪਟਵਾਰ ਖਾਨਾ ਟੁੱਟਦਾ ਫਿਰਦਾ ਸੀ, ਟੁੱਟਦਾ ਫਿਰਦਾ ਸੀ। ਅੱਛਾ ਕੋਈ ਕਿੱਥੇ ਬਹਿ ਗਿਆ, ਕੋਈ ਕਿੱਥੇ ਬਹਿ ਗਿਆ। ਅੱਛਾ ਠੀਕ ਆ। ਤੇ ਉਹ ਕਿੱਥੇ ਉਹਨਾਂ ਚੱਕੇ ਤੇ ਬਾਬਾ ਮਸੀਤਾਂ ਕਿੰਨੀਆਂ ਸੀ? ਇਹ ਇੱਕ ਹੀ ਮਸਜਿਦ, ਇਹੋ ਇੱਕੋ ਮਸੀਤ ਸੀ? ਇੱਕ ਇੱਥੇ ਕਿੱਥੇ ਹੈਗੀ, ਇੱਥੇ ਇੱਥੇ ਹੈਗੀ ਸੀ। ਨਾਮੇ ਕੋੜੀ ਸੀ। ਅੱਛਾ ਇਹ ਪਹਿਲੇ ਮਸੀਤ ਉਹ ਬਾਬੇ ਰਮਜ਼ਾਨ ਨੇ ਬਣਾਈ ਸੀ? ਕੀ ਇਹ ਕਿੰਨੇ ਬਣਾਈ ਸੀ ਮਸੀਤ? ਉਹ ਜਿਹੜਾ ਮਸ਼ਹੂਰ ਸੀ ਬੰਦਾ ਇੱਕ। ਮਸਜਿਦ? ਹਾਂ ਮਸਜਿਦ ਕੇ ਲਾ ਗੁੱਲਾ ਪਿਆ ਹੈ ਨਾ, ਅੱਗੇ ਤਾਂ ਮਸਜਿਦ ਰਾਲ ਮੇਲ ਤੇ ਪਕਾਈ ਹੈ। ਕੱਚੀ ਸੀ? ਕੱਚੇ ਕੋਈ ਪੱਕੀ ਸੀ, ਕੱਚੀ ਸੀ। ਅੱਛਾ ਘੈਲਾ ਗੁੱਲਾ ਪਿਆ ਹੈ, ਕਈ ਵਾਰ ਲੋਹਾਰ ਸੀ, ਉਹਨੇ ਬਣਵਾਈ ਹੈ। ਅੱਛਾ ਉਹਨੇ ਬਣਵਾਈ, ਉਹਨੇ ਪੈਸੇ ਦਿੱਤੇ, ਉਹਦਾ ਚਾਂਦੀ ਦਾ ਉਹਦਾ ਬਣੇਵਾ ਸੀ, ਉਹ ਹੀ ਮਰ ਗਿਆ ਆਪ ਹੀ। ਉਹਦੇ ਕੋਲ ਰਾਤ ਲੂਦ ਕੋੜੀ ਸੀ। ਹਾਂ ਉਹਨੇ 7,000 ਕਿ 8,000 ਰੁਪਈਆ ਉਹਦੀ ਚਾਂਦੀ ਦਾ ਸੀ ਉਹਦਾ, ਠੀਕ। ਉਹ ਦਿੱਤੇ ਤੇ ਉਹ ਵਜ਼ੀਰ ਰਾਲ ਮੇਲ ਤੇ ਇੱਕ ਬਾਬਾ ਅਲਾਦੀਨ ਸੀ ਮੋੜੀ, ਇੱਕ ਬਾਬਾ ਸੁਲਤਾਨ, ਇੱਕ ਹਨੀਫ ਦਾ ਪਿਓ ਹਨੀਫ ਕਮਿਆਰ ਦਾ। ਹਾਂ ਠੀਕ। ਇਹ ਮਨਾ ਮਸੀਰਪੁਰ ਬੁਲਿਆਦੇ ਆ ਮਿਸਤਰੀ। ਅੱਛਾ ਇਹ ਹੈਗੀ ਰਿਆਜ਼ ਭਾਈ ਜਿੱਥੇ ਪਹਿਲੇ ਮਸਜਿਦ ਹੁੰਦੀ ਸੀ? ਹਾਂਜੀ ਪਹਿਲੇ ਮਸਜਿਦ ਹੈ ਜੀ। ਅੱਛਾ ਤੇ ਉਹਨੂੰ ਅਸੀਂ ਫਿਰ ਜਿਹੜਾ ਨਾ ਮਤਲਬ ਬੜਾ ਜੀ ਕੰਮ ਕੀਤਾ ਹੈ ਅਸੀਂ। ਆ ਪਿੰਡ ਦੀ ਮਸਜਿਦ ਹੈ। ਅੱਛਾ ਤੇ ਨਾਲ ਹੀ ਦਰਬਾਰ ਹੁੰਦਾ ਸੀ? ਨਾਲ ਹੀ ਦਰਬਾਰ ਹੈ ਤੇ ਨਾਲ ਹੀ ਮਸਜਿਦ ਹੈ। ਠੀਕ ਠੀਕ ਠੀਕ। ਪਲਾਂਟ ਲੱਗਿਆ ਜੀ ਇੱਥੋਂ ਪੂਰਾ ਪਿੰਡ ਜਿਹੜਾ ਨਾ ਸਾਫ਼ ਪਾਣੀ ਫਿਲਟਰ ਵਾਲਾ। ਠੀਕ ਠੀਕ ਇਹ ਵੀ ਜਿਹੜਾ ਨਾ 24 ਘੰਟੇ ਇੱਥੇ ਸੋਲਰ ਲਵਾਇਆ ਜੀ ਮਸਜਿਦ ਦੇ ਉੱਤੇ। ਇੱਥੋਂ ਪਾਣੀ ਸਾਫ਼ ਲੋਕਾਂ ਨੂੰ ਜਿਹੜਾ ਨਾ ਸਾਰਾ ਪਿੰਡ ਇੱਥੋਂ ਪਾਣੀ ਪੀਂਦਾ। ਬਾਬਾ ਜੀ ਇੱਕ ਗੱਲ ਹੋਰ ਦੱਸਿਆ ਜੀ ਵੀ ਜਿਹਨੇ ਐਲਾਨ ਹੋਇਆ ਲੁੱਟ ਮਾਰ ਪਈ ਏ, ਹਾਂ ਇੱਥੇ ਕੋਈ ਝਗੜਾ ਹੋਇਆ ਸੀ ਕਿ ਕੋਣੀ? ਨਹੀਂ ਨਾ ਸਾਰੇ ਗਏ ਚਲੇ ਚੱਪ ਕਰ ਦੇਗਾ ਤੇ ਕੋਈ ਰਹਿ ਵੀ ਗਿਆ ਸੀ? ਇੱਕ ਦੋ ਘਰ ਰਹਿ ਗਿਆ, ਫਿਰ ਇੱਕ ਪੰਜੋ ਕੇ ਰਹਿ ਗਿਆ, ਅੱਛਾ ਇੱਕ ਹੋਰ ਸਾਡੇ ਗੁਆਂਢ ਗਿਆ ਉਹ ਰਹਿ ਗਿਆ। ਤੇ ਉਹ ਫਿਰ ਕਿਸ ਲੈ ਗਏ? ਉਹ ਦੂਜੇ ਤਰੀਏ ਚੌਥੇ ਪਿੰਡ ਵਿੱਚ ਫੌਜ ਆਈ, ਹਾਂ ਲੱਗਦੇ ਟੱਪਦੇ ਉਹਨਾਂ ਦੇ ਨਾਲ ਤੇ ਗਏ ਚੱਲ। ਅੱਛਾ ਉਹਨਾਂ ਹਾਂ ਤੇ ਉਜਰੇ ਜਿਹੜਾ ਜਿਹਨੇ ਜਾਂਦੇ ਜੁੰਦੇ ਸਾਜੇ ਸਾਰੇ ਉਸਲੇ ਪਹਿਲੇ ਟੋਰ ਤੇ ਜਾਣਾ? ਹਾਂ ਉਜਰੇ ਜਾਣਾ ਸੌਦਾ ਸੁਦਾ ਲੈਣ, ਹਾਂ ਟੋਰ ਤੇ ਜਾਣਾ? ਟੋਰ ਤੇ ਸ਼ਾਹੀ ਕੋੜੇ ਸੋਸਲੇ ਦਾ ਸਾਈਕਲ ਹੀ ਕੋੜੇ ਹੁੰਦਾ ਤੇ ਟੋਰ ਛੱਡਦੇ, ਟਾਂਗਾ ਵੀ ਕੋੜੇ ਹੁੰਦਾ। ਟਾਂਗਾ ਵੀ ਕੋੜੇ। ਹਾਂ ਟੋਰ ਤੇ ਜਾਣਾ ਬਚਾਈ ਵਿਆਹ ਤੇ ਜਾਣਾ ਤਾਂ ਟੋਰ ਤੇ ਜਾ ਕੇ ਨੌ ਚੱਕ ਮਲਿਆ ਤੇ ਪਰਾ ਜਾਂਦਾ ਟੋਰ ਤੇ ਜਾਂਦੇ ਆ। ਬਾਬਾ ਜੀ ਜਿਹੜਾ ਪੰਜੂ ਰਾਮ ਨੂੰ ਵੇਖਿਆ ਸਾਜੇ? ਹਾਂ ਪੰਜੂ ਨੂੰ ਛੋਟਾ ਛੋਟਾ ਵੇਖਿਆ ਹੋਇਆ ਛੋਟੇ ਛੋਟੇ ਆ, ਛੋਟਾ ਤੇ ਛੋਟਾ ਇੱਥੇ ਦੀਵੇ ਬਾਲਦਾ ਸੀ? ਹਾਂ ਦੀਵੇ ਬਾਲਦਾ ਸੀ ਦਰਬਾਰ ਤੇ? ਨਹੀਂ ਦੀਵੇ ਕੋੜੇ ਬਾਲ ਨਾਲੇ ਉਹਨਾਂ ਦੇਗਾ ਦੁਗਾ ਕਰਦਾ ਸੀ? ਦੇਗਾ ਘਰ ਤੇ ਵੜ ਦੇ ਤਾਂ ਦੀਵੇ ਕੋੜੇ ਬਾਲਦਾ ਸੀ ਯਾਰ, ਤੇ ਆਖੇ ਦੀਵੇ ਬਾਲਦਾ। ਅੱਛਾ ਅੱਛਾ ਦੇਗਾ ਦੁਗਾ ਕਰਦੇ ਗਵਾੜ ਦਿੰਦਾ ਸੀ। ਲੰਗਰ ਵੜ ਦੇਣਾ ਸਭ। ਤੇ ਆ ਜਿਹੜਾ ਖੂਹ ਹੈ ਪੰਜੂ ਵਾਲਾ ਇਹ ਉਹਦੇ ਨਾਂ ਤੇ ਹੋਏ? ਇਹ ਮਰੂਦ ਸੜ ਹਾਂ ਮਰੋਸੇ ਬੋ ਟੁੱਟਦੀ ਤਾਂ ਇਹ ਨਹੀਂ ਉਹ ਇਹ ਪਕਾਈ ਪਕੋਈ। ਇਹ ਪੰਜੂ ਉੱਥੇ ਰਹਿੰਦਾ ਸੀ? ਆ ਜਿਹੜਾ ਸਨਕ ਵਾਲਾ ਖੂਹ ਹੈ? ਹਾਂ ਆ ਜਿਹੜਾ ਸਨਕ ਵਾਲਾ ਖੂਹ ਹੈ? ਉਹ ਇਹ ਵਾਈ ਕਰਦੇ ਪਿੰਡ ਦਾ ਵਾਈ ਦਾ ਤੇ ਪਿੰਡੋਂ ਜਾਂ ਕਰਦੇ ਆ ਇਹ। ਅੱਛਾ ਪਿੰਡ ਰਹਿੰਦੇ ਸੀ ਤੇ ਉੱਥੇ ਇਹ ਖੂਹ ਉਹਨਾਂ ਦਾ ਸੀ? ਹਾਂ ਅਸਲ ਦਾ ਖੂਹ ਪੰਜੂ ਦਾ ਸੀ? हाँ पंजों का खूह सही, खूह पंजों का है लाल मरूद सड़। ਅੱਛਾ ਮਰੋਜ਼ ਸੀ। हाँ ਉਹ ਪੰਜੂ ਦਾ ਜਿਹੜਾ ਹੁਣ ਪੋਤਰਾ ਪੜਤੋਤਰਾ ਨਾ ਉਹ ਸਾਡੇ ਨਾਲ ਰਾਬਤੇ 'ਚ ਏ। ਉਹਨੇ ਸਾਨੂੰ ਆਖਿਆ ਵੀ ਜਿਹੜਾ ਨਾ ਵੀ ਉੱਥੇ ਲਾਲੇ ਵਾਲੀ ਦੀ ਵੀਡੀਓ ਬਣਾ ਤੇ ਸਾਨੂੰ ਸੈਂਡ लाले पंजों का पोतरा। ਤੇ ਇਹ ਭਲਾ ਮੇਲੇ 'ਚ ਉਹ ਵੀ ਬਣਾਉਂਦਾ ਸੀ, ਇਹ ਕੰਬੋ ਵੀ ਮਨਾਉਂਦੇ ਸੀ ਮੇਲਾ, ਲੰਗਰ ਲੰਗਰ ਕਰਦੇ ਸੀ? ਇੱਥੇ ਹਾਂ ਜਾਂਦੇ ਸੀ। ਨਹੀਂ ਤੈਨੂੰ ਮੈਂ ਇੱਕ 5-7 ਆਵਰ ਦੇ ਘਰ ਛੱਡਦਾ ਐਡਾ ਮੇਲਾ ਬੋਲਾ ਕੋੜੀ ਹੁੰਦਾ। ਹਾਂ ਅਕਲਾ ਪੰਜੂ। ਤੇ ਜਾਂ ਤੁਸੀਂ ਵੀ ਤਾਂ ਕਰਦੇ ਹੋ ਉਹਦੇ ਕੋਈ ਮਾੜਾ ਚੰਗਾ? ਹਾਂ ਤੁਸੀਂ ਵੀ ਆਦਾ ਕੋਈ ਕਰਦੇ ਹੋ ਉਹਦੇ ਦੁਆ ਦੂ ਮੰਗਣ ਜਾਂਦੇ ਹੋ ਉਹਦੇ? ਦੁਆ ਤਾਂ ਬਾਗੇ ਛੱਡਦੇ ਆ, ਕੋਈ ਕਰਦਾ ਕੋਈ ਨਹੀਂ ਕਰਦਾ ਸੀ। ਚਲੋ ਠੀਕ ਹੈ ਬਾਬਾ, ਤੇਰੀ ਬੜੀ ਬੜੀ ਮਿਹਰਬਾਨੀ। ਚਲੋ ਇਸੇ ਬਹਾਨੇ ਮੁਲਾਕਾਤ ਹੋ ਗਈ। ਅੱਜ ਅਸੀਂ ਤੁਹਾਨੂੰ ਦਿਖਾਇਆ ਲਹਿੰਦੇ ਪੰਜਾਬ ਦੇ ਜ਼ਿਲ੍ਹਾ ਉਕਾੜਾ ਦੀ ਤਹਿਸੀਲ ਦੀਪਾਲਪੁਰ ਦਾ ਪਿੰਡ ਲਾਲੇਵਾਲਾ। ਇਸ ਤਰ੍ਹਾਂ ਦੀਆਂ ਮਜ਼ੀਦ ਵੀਡੀਓਜ਼ ਲੈ ਕੇ ਹਾਜ਼ਰ ਹੁੰਦੇ ਰਵਾਂਗੇ। ਰੱਬ ਰਾਖਾ।